ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਮੈਂ ਹਾਂ ਲੋਕ ਦਾਸਤਾਨ ਲਿਖਾਰੀ ਸ਼ਾਇਰ ਨਜ਼ੀਰ ਸੁਲਤਾਨੀ ਤੇ ਤੁਸੀਂ ਵੇਖ ਰਹੇ ਹੋ GS ਸਟੂਡੀਓ। ਮੇਰੇ ਸੱਜਣੋ, ਸਾਡੀ ਅੱਜ ਦੀ ਦਾਸਤਾਨ ਦਾ ਨਾਂ ਹੈ ਗੱਭਰੂ ਦਾ ਮੇਲਾ। ਮੇਰੇ ਸੱਜਣੋ, ਇਹ ਗੱਲ ਸਾਡੀ ਧਰਤੀ ਪੰਜਾਬ ਦੀ ਮਾਂ ਵਰਗੀ ਮਿੱਟੀ ਦੀ ਏ, ਜਿੱਥੇ ਨਹਿਰਾਂ ਦੇ ਨਾਲ ਹਰੇ ਭਰੇ ਸਰੋਂ ਦੇ ਖੇਤ, ਗੋਂਦੀ ਦੀ ਮਿੱਟੀ ਦੀ ਖੁਸ਼ਬੂ, ਜਿੱਥੇ ਮਾਹੀਏ ਤੇ ਝੱਲੇ ਦੀਆਂ ਲੋਰੀਆਂ ਗੂੰਜਦੀਆਂ ਸਨ। ਇੱਕ ਪਿੰਡ ਚੱਕ ਬਲਵਾਲ ਵਿੱਚ ਇੱਕ ਗੱਭਰੂ ਜਵਾਨ ਪੈਦਾ ਹੋਇਆ, ਜਿਹਦਾ ਨਾਂ ਬਿੱਲੇ ਸ਼ਾਹ ਸੀ। ਮਾਂ ਦਾ ਨਾਂ ਅੰਮ੍ਰਿਤ ਕੌਰ, ਜਿਹੜੀ ਇੱਕ ਹੁਨਰਮੰਦ ਧੋਬਣ ਸੀ, ਤੇ ਬਾਪ ਦਾ ਨਾਂ ਚਿਰਾਗਦੀਨ, ਜਿਹੜਾ ਪੁਰਾਣੇ ਵਕਤਾਂ ਵਿੱਚ ਇੱਕ ਮੁਗਲ ਫੌਜੀ ਸੀ। ਬਿੱਲਾ ਉਸ ਦਿਨ ਜੰਮਿਆ ਜਿਸ ਦਿਨ ਪਿੰਡ ਦੇ ਖੂਹ ਵਿੱਚੋਂ ਪਾਣੀ ਨਿਕਲਿਆ ਤੇ ਮਿੱਟੀ ਦੀ ਖੁਸ਼ਬੂ ਆਸਮਾਨਾਂ ਤਿੱਕਰ ਜਾ ਰਹੀ ਸੀ। ਪਿੰਡ ਵਾਲਿਆਂ ਵਾਸਤੇ ਉਹ ਬੜਾ ਭਾਗਾਂ ਵਾਲਾ ਦਿਨ ਸੀ। ਬਿੱਲੇ ਸ਼ਾਹ ਇੱਕ ਵੱਡੇ ਹੌਸਲੇ ਵਾਲਾ ਦਲੇਰ ਮੁੰਡਾ ਸੀ। ਉਹ ਨੰਗੇ ਪੈਰੀ ਨਦੀ ਪਾਰ ਕਰਦਾ, ਢੱਗਿਆਂ ਨਾਲ ਹਲ ਚਲਾਉਂਦਾ। ਜੇ ਕਦੀ ਹਨੇਰੀ ਤੂਫਾਨ ਆ ਜਾਂਦਾ ਤੇ ਰੁੱਖਾਂ ਤੇ ਚੜ੍ਹ ਕੇ ਚਿੜੀਆਂ ਦੇ ਆਲ੍ਹਣੇ ਬਚਾਉਂਦਾ। ਉਹਦਾ ਬਾਪ ਉਹਨੂੰ ਸਖਤ ਮਸ਼ਕ ਕਰਾਉਂਦਾ, ਤਲਵਾਰਬਾਜ਼ੀ, ਘੋੜਸਵਾਰੀ ਤੇ ਸ਼ਿਕਾਰੀ ਤੀਰ ਚਲਾਉਣ ਦੀ ਮਸ਼ਕ ਕਰਾਉਂਦਾ, ਤੇ ਨਾਲੇ ਉਹਨੂੰ ਵਾਰਿਸ ਸ਼ਾਹ, ਬੁੱਲੇ ਸ਼ਾਹ ਤੇ ਸ਼ਾਹ ਹੁਸੈਨ ਦੇ ਸ਼ੇਰ ਵੀ ਯਾਦ ਕਰਾਉਂਦਾ। ਉਹਦਾ ਪਿਓ ਦਿਨ ਨੂੰ ਉਹਨੂੰ ਮਸ਼ਕ ਕਰਾਉਂਦਾ ਤੇ ਰਾਤ ਨੂੰ ਲੋਕਾਂ ਦਿਆਂ ਬੱਚਿਆਂ ਨੂੰ ਪੜ੍ਹਾਉਂਦਾ। ਉਹਦਾ ਖਾਬ ਸੀ ਭਈ ਪੰਜਾਬ ਵਿੱਚ ਇਨਸਾਫ ਕਾਇਮ ਹੋਵੇ, ਇੱਥੇ ਕੋਈ ਵੀ ਬਾਹਰੋਂ ਆ ਕੇ ਇਹਦੇ ਤੇ ਕਬਜ਼ਾ ਨਾ ਕਰੇ। ਮੇਰੇ ਸੱਜਣੋ, ਇਸ ਦਾਸਤਾਨ ਦੀ ਫਰਮਾਇਸ਼ ਕਰਦੇ ਨੇ ਕੈਨੇਡਾ ਤੋਂ ਦੋ ਯਾਰਾਂ ਦੀ ਪਵਿੱਤਰ ਜੋੜੀ ਤਾਰਾ ਸਿੰਘ ਢਿੱਲੋਂ ਤੇ ਮੁਹੰਮਦ ਕਲੀਮੁੱਲਾ, ਚੜ੍ਹਦੇ ਪੰਜਾਬ ਤੋਂ ਮੋਤਾ ਸਿੰਘ ਸਰਾਏ ਪੰਜਾਬੀ ਸੱਤ UK, ਭੈਣ ਬਲਜਿੰਦਰ ਕੌਰ, ਚੜ੍ਹਦੇ ਪੰਜਾਬ ਤੋਂ ਬਲਵਿੰਦਰ ਸਿੰਘ, ਅਸ਼ਵਾਨੀ ਚੌਧਰੀ, ਫਾਜ਼ਿਲਕਾ ਤੋਂ ਨਿਸ਼ਾਨ ਸਿੰਘ ਤੇ ਕਾਲਾ ਸਿੰਘ, ਕੁਲਵਿੰਦਰ ਸਿੰਘ ਰੰਧਾਵਾ, ਯਾਰ ਮੁਹਾਲੀ ਤੋਂ, ਪਿੰਡ ਜੋਧਾ ਭੈਣੀ ਇੰਡੀਆ ਤੋਂ ਬਾਗੀਚਾ ਰੰਗਲਾ ਤੇ ਅਸ਼ੋਕ ਗੋਗਾ, ਦੁਬਈ ਤੋਂ ਸ਼ਾਹਜ਼ੇਬ ਗੋਂਦਲ, ਬੰਬਈ ਤੋਂ ਸਰਵਰ ਭੱਟੀ, ਸਾਊਦੀ ਅਰਬ ਤੋਂ ਅੱਲਾ ਰੱਖਾ, ਸਾਹੀਵਾਲ ਤੋਂ ਰਾਣਾ ਖਾਲਦ, ਹਾਫਜ਼ਾਬਾਦ ਤੋਂ ਅਮਾਨੁੱਲਾ ਮੁਗਲ, ਜੇਲਮ ਤੋਂ ਰਾਜਾ ਮੁਹੰਮਦ ਅਫਜ਼ਲ, ਸ਼ੇਰਗੜ੍ਹ ਉਕਾੜੇ ਤੋਂ ਮੁਬੱਸਰ ਅਲੀ, ਲਿਆਕਤਪੁਰ ਚੱਕ ਨੰਬਰ 33 ਤੋਂ ਅਨਵਰੁੱਲਾ, ਸਰਗੋਦੇ ਸ਼ਹਿਰ ਤੋਂ ਵਜ਼ੀਰ ਅਲੀ, ਪਿੰਡ ਮਾਮੂਵਾਲੀ ਤੋਂ ਸਿਕੰਦਰ ਗੁੱਜਰ, ਸ਼ੋਰਕੋਟ ਤੋਂ ਸ਼ੁਆਇਬ ਅਖਤਰ ਸਦਲ ਤੇ ਅੱਲਾ ਰੱਖਾ ਵੱਟੂ, ਅਹਿਮਦਪੁਰ ਸ਼ਰਕੀਆ ਤੋਂ ਅਵੈਸ ਸਿਆਲ, ਅਖਤਰਾਬਾਦ ਰਿਨਾਲਾ ਖੁਰਦ ਤੋਂ ਮੁਸਾਬ ਆਲਮ, ਲਾਹੌਰ ਤੋਂ ਫਹੀਮ ਰਜ਼ਾ ਤੇ ਸ਼ੇਰਸ਼ਾਹ ਕਰਾਚੀ ਤੋਂ ਬਲਾਲ ਫਿਆਜ਼, ਰਾਹ ਵਾਲੀ ਕੈਂਟ ਗੁਜਰਾਂਵਾਲੇ ਤੋਂ ਸ਼ਹਿਜ਼ਾਦ ਅਹਿਮਦ ਖੋਖਰ, ਝੰਗ ਤੋਂ ਮਲਕ ਰਿਆਜ਼ ਆਵਾਨ, ਨਿੱਕੇ ਦੌਲਤਾਨੇ ਤੋਂ ਬਾਬਾ ਮੁਨੀਰ ਅਹਿਮਦ ਤੇ ਰਾਣਾ ਇਫਤਖਾਰ। ਮੇਰੇ ਸੱਜਣੋ, ਇਹ ਦਾਸਤਾਨ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗਮੋੜ ਵਾਲੇ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਪਹਾੜਾਂ ਚੋਂ ਬਦਨਾਮ ਕਬੀਲਾ ਇੱਕ ਜੀ ਨਾਜ਼ਲ ਹੋਇਆ, ਅੰਨੇਵਾਹ ਵੱਧਦਾ ਆਵੇ ਜਿਵੇਂ ਦੇਗੀ ਲੋਇਆ। ਅੰਨਿਆਂ ਦੇ ਸਰਦਾਰ ਦਾ ਨਾਂ ਸੀ ਸਜਣੋ ਨਾਦਰ ਬੇਗ, ਸਿਰ ਆਪਣੇ ਤੇ ਮੁੱਦੀ ਮਾਰੀ ਉਹਨੇ ਸਜਣੋ ਦੇਗ। ਉਹ ਸੀ ਵੈਸ਼ੀ ਬੰਦਾ ਜਿਹੜਾ ਹਾਥੀ ਵਾਂਗੂ ਮਸਤੇ, ਪਿੰਡ ਤੇ ਚੜਿਆ ਆਉਂਦਾ ਉਹ ਤਾਂ ਪਹਾੜਾਂ ਦੇ ਜੀ ਰਸਤੇ। ਜਿਹੜੇ ਪਿੰਡੋਂ ਲੰਘਦਾ ਉਹ ਤਾਂ ਕਰਦਾ ਯਾਰ ਤਬਾਈ, ਨਾ ਉਹ ਵੇਖੇ ਬੱਚਾ ਬੁੱਢਾ ਨਾ ਜਵਾਨ ਨਾ ਮਾਈ। ਕਤਲ ਕਰੇਂਦਾ ਬੇਦਰਦੀ ਉਹ ਪਾਂਦਾ ਯਾਰ ਝਾੜ, ਸਾੜੀ ਆਉਂਦਾ ਨਾ ਉਹ ਛੱਡਦਾ ਨਾ ਬੂਟਾ ਨਾ ਝਾੜ। ਚੱਕ ਪਲਵਾਲ ਚ ਹਲਚਲ ਮਚ ਗਈ, ਲੋਕੀ ਆਖਣ ਲੱਗੇ ਦੇ ਦਈਏ ਜੀ ਸਭ ਕੁਝ ਆਪਣਾ ਮੱਝਾਂ ਗਾਵਾਂ ਢੱਗੇ। ਸਿਰ ਸਲਾਮਤ ਜਾਨ ਸਲਾਮਤ ਦੌਲਤ ਦਾ ਕੀ ਕਰਨਾ,
ਸਿਰ ਸਲਾਮਤ ਜਾਨ ਸਲਾਮਤ ਦੌਲਤ ਦਾ ਕੀ ਕਰਨਾ। ਉਹਦੀ ਫੌਜ ਡਾਡੀ ਸਾਤੋਂ ਅਸਾਂ ਤੇ ਨੀ ਜੇ ਲੜਨਾ। ਬਿੱਲੇ ਸ਼ਾਹ ਤੇ ਉੱਠ ਖਲੋਤਾ ਕਹਿੰਦਾ ਡਰਨਾ ਕਾਦਾ। ਮੌਤ ਨਹੀਂ ਆਉਣੀ ਵਕਤ ਤੋਂ ਪਹਿਲਾਂ ਅੱਲਾ ਦਾ ਏ ਵਾਦਾ। ਮਾਵਾਂ ਵਰਗੀ ਧਰਤੀ ਸਾਡੀ ਅਸਾਂ ਤੇ ਇੰਜ ਨਹੀਂ ਦੇਣੀ। ਸ੍ਰੀ ਨਾਗ ਦੀ ਪੈਰਾਂ ਥੱਲੇ ਦੇ ਕੇ ਸੱਜਣੋਂ ਫੇਣੀ। ਕੋਠੀ ਨੂੰ ਉਸ ਕਿਲਾ ਬਣਾਇਆ ਇਕੱਠੇ ਕਰ ਲੈ ਮੁੰਡੇ। ਵੇਖਾਂਗੇ ਉਹ ਕਿਵੇਂ ਆਵਣਗੇ ਸਾਡੇ ਪਿੰਡ ਵਿੱਚ ਗੁੰਡੇ। ਵੇਖਾਂਗੇ ਉਹ ਕਿਵੇਂ ਆਵਣਗੇ ਸਾਡੇ ਪਿੰਡ ਵਿੱਚ ਗੁੰਡੇ। ਮੇਰੇ ਸੱਜਣੋ, ਬਿੱਲੇ ਸ਼ਾਹ ਨੇ ਆਪਣੇ ਹਾਣ ਦੇ ਜਵਾਨ ਮੁੰਡਿਆਂ ਨੂੰ ਇਕੱਠਿਆਂ ਕਰਕੇ ਤਲਵਾਰਬਾਜ਼ੀ, ਨੇਜ਼ਾਬਾਜ਼ੀ ਤੇ ਤੀਰ ਅੰਦਾਜ਼ੀ ਦੇ ਹੁਨਰ ਦੱਸੇ। ਪਹਾੜੀਆਂ ਕਈਆਂ ਵਰਸ਼ੀਆਂ ਦੇ ਹਥਿਆਰਾਂ ਨਾਲ ਲੜਨ ਦਾ ਤਰੀਕਾ ਦੱਸਿਆ। ਨਾਲੇ ਆਖਿਆ ਅਸੀਂ ਆਪਣੀ ਇਸ ਮਾਂ ਵਰਗੀ ਧਰਤੀ ਦੀ ਰਾਖੀ ਆਪਣੀ ਜਾਨ ਦੇ ਕੇ ਕਰਾਂਗੇ। ਸਾਡੀ ਤਾਦਾਦ ਭਾਵੇਂ ਥੋੜੀ ਹੋਵੇ ਪਰ ਸਾਡੀ ਤਾਕਤ ਥੋੜੀ ਨਹੀਂ। ਸਾਡੇ ਨਾਲ ਰੱਬ ਦੀ ਜ਼ਾਤ ਏ। ਕਿਸੇ ਆਉਣ ਵਾਲੇ ਨੂੰ ਆਪਣੇ ਪਿੰਡ ਤੇ ਹਮਲਾ ਨਹੀਂ ਕਰਨ ਦੇਣਾ। ਪਿੰਡ ਦੀਆਂ ਮਾਈਆਂ ਨੇ ਲੱਠਾਂ ਵਿੱਚ ਅੱਗ ਭਰ ਕੇ ਤੇਲ ਦੇ ਦੀਵੇ ਤਿਆਰ ਕੀਤੇ। ਇਸ ਤੋਂ ਅੱਗੇ ਦੀ ਦਾਸਤਾਨ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਭੱਟੀ ਬਾਗ ਮੋੜ ਵਾਲੇ। ਉਹ ਬੱਦਲ ਮਲਕਦਾਰ ਤੋਂ ਆਏ ਬੱਸੇ ਚੰਗੇ ਡਟ ਕੇ। ਬੱਦਲ ਮਲਕਦਾਰ ਤੋਂ ਆਏ ਬੱਸੇ ਚੰਗੇ ਡਟ ਕੇ। ਮੀਂਹ ਰੁਕਣ ਦਾ ਨਾਮ ਨਾ ਲੈਂਦਾ ਆਉਂਦਾ ਜੀ ਹਟ ਹਟ ਕੇ। ਹਰ ਪਾਸੇ ਜੀ ਚਿੱਕੜ ਹੋਇਆ ਰਾਵਾਂ ਸਨ ਜੀ ਕੱਚੀਆਂ। ਪਾਣੀ ਦੇ ਵਿੱਚ ਖੇਡਣ ਪਈਆਂ ਛੋਟੀਆਂ ਛੋਟੀਆਂ ਬੱਚੀਆਂ। ਨਾਦਰ ਬੇਗ ਜੀ ਲਸ਼ਕਰ ਲੈ ਕੇ ਪਿੰਡ ਦੇ ਵੱਲੇ ਆਇਆ। ਅੱਗੇ ਪਿੰਡ ਦੇ ਮੁੰਡਿਆਂ ਸੀ ਜੀ ਕਿਲਾ ਇੱਕ ਬਣਾਇਆ। ਕਹਿੰਦਾ ਸਾਨੂੰ ਕਿੰਨੇ ਡੱਕਣਾ ਅਸੀਂ ਨੀ ਕਰਨੀ ਦੇਰ। ਪਿੰਡ ਬਣੇਗੀ ਫੌਜ ਸਾਡੀ ਜਾਾਂਗੇ ਪਾਹਨੇਰ। ਸ਼ਾਮ ਦੇ ਵੇਲੇ ਸ਼ੁਰੂ ਹੋ ਗਈ ਦੋਨਾਂ ਦੀ ਜੰਗ। ਸੀ ਵਾਂਗੂ ਤੀਰ ਚਲਾਉਣ ਪੀ ਕੇ ਸੱਜਣੋਂ ਭੰਗ। ਬਿੱਲੇ ਸ਼ਾਹ ਨੇ ਅੱਗੇ ਵੱਧ ਕੇ ਮਾਰੀ ਦੀ ਤਲਵਾਰ। ਇੱਕੋ ਵਾਰ ਚ ਪਾਰਟਾ ਕੀਤਾ ਉਹਦਾ ਯਾਰ ਸਲਾਰ। ਉਹ ਬੀਬੀਆਂ ਚੜ ਕੇ ਛੱਤਾਂ ਉੱਤੇ ਤੇਲ ਦੇ ਬੰਬ ਚਲਾਵਣ। ਬੀਬੀਆਂ ਚੜ ਕੇ ਛੱਤਾਂ ਉੱਤੇ ਤੇਲ ਦੇ ਬੰਬ ਚਲਾਵਣ। ਛੋਟੇ ਬੱਚੇ ਪੱਥਰ ਫੜ ਕੇ ਉਹਨਾਂ ਤੇ ਬਰਸਾਵਾਂ। ਆਖਰਕਾਰ ਦੀ ਨਦੀ ਕਿਨਾਰੇ ਬਿੱਲਾ ਨਾਦਰ ਆਇਆ। ਆਮੋ ਸਾਹਮਣੇ ਆਣ ਖਲੋਤੇ ਇੱਕ ਜੀ ਹੋਇਆ ਸਾਇਆ। ਆਮੋ ਸਾਹਮਣੇ ਆਣ ਖਲੋਤੇ ਇੱਕ ਜੀ ਹੋਇਆ ਸਾਇਆ। ਮੇਰੇ ਸੱਜਣੋਂ, ਬੇਲੀਓ ਤੇ ਬਜ਼ੁਰਗੋ, ਨਾਦਰ ਬੇਗ ਨੂੰ ਇਹ ਉਮੀਦ ਨਹੀਂ ਸੀ ਭਈ ਪਿੰਡ ਵਾਲੇ ਏਡੇ ਦਲੇਰ ਤੇ ਬਹਾਦਰ ਹੋਣਗੇ। ਜਦੋਂ ਉਹਨੇ ਪਿੰਡ ਤੇ ਹਮਲਾ ਕੀਤਾ ਤੇ ਕੋਠੀ ਦਾ ਕਿਲਾ ਬਣਾ ਕੇ ਜਵਾਨ ਖੜੇ ਸਨ, ਉਹਨਾਂ ਨੇ ਆਉਣ ਵਾਲੀ ਫੌਜ ਤੇ ਤੀਰਾਂ ਦੀ ਬਾਰਿਸ਼ ਕਰ ਦਿੱਤੀ। ਔਰਤਾਂ ਨੇ ਬੋਤਲਾਂ ਵਿੱਚ ਮਿੱਟੀ ਦਾ ਤੇਲ ਪਾ ਕੇ ਤੇਲ ਬੰਬ ਬਣਾ ਕੇ ਉਹਨਾਂ ਤੇ ਸੁੱਟੇ। ਛੋਟੇ ਛੋਟੇ ਬੱਚਿਆਂ ਨੇ ਪੱਥਰ ਚੁੱਕ ਕੇ ਉਹਨਾਂ ਨੂੰ ਮਾਰੇ। ਬਿੱਲੇ ਨੇ ਅੱਗੇ ਵੱਧ ਕੇ ਉਹਦੀ ਫੌਜ ਦਾ ਸਿਪਾ ਸਲਾਰ ਮਾਰ ਦਿੱਤਾ ਤੇ ਫਿਰ ਬਿੱਲੇ ਸ਼ਾਹ ਤੇ ਨਾਦਰ ਬੇਗ ਆਮਣੇ ਸਾਹਮਣੇ ਆ ਗਏ। ਇਸ ਤੋਂ ਅੱਗੇ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਭੱਟੀ ਬਾਗ ਮੋੜ ਵਾਲੇ। ਉਹ ਦੋਨਾਂ ਵਿੱਚ ਲੜਾਈ ਹੋਈ ਖੜਕਣ ਦੀ ਤਲਵਾਰਾਂ।
ਚਲਾਈ ਹੋਈ ਖੜਕਣ ਜੀ ਤਲਵਾਰਾਂ, ਇੱਕ ਦੂਜੇ ਦਾ ਕਰਨ ਮੁਕਾਬਲਾ ਆਪਣੇ ਆਪਣੇ ਵਾਰਾਂ। ਬਿੱਲੇ ਦੇ ਤਲਵਾਰ ਵੱਜੀ ਜੀ ਖੂਨ ਫੁਆਰਾ ਛੁੱਟਾ, ਫਿਰ ਵੀ ਉਸ ਜਵਾਨ ਦਾ ਸਜਣੋ ਹੌਸਲਾ ਨੀ ਜੇ ਟੁੱਟਾ। ਏਡੀ ਛੇਤੀ ਨੀ ਜੇ ਸਜਣੋ ਪੁੱਤ ਪੰਜਾਬੀ ਮਾਰਦੇ, ਮਾਵਾਂ ਨੇ ਇਹ ਸ਼ੇਰ ਜੰਮੇ ਨੇ ਕਿਸੇ ਕੋਲੋਂ ਨੀ ਡਰਦੇ। ਬਿੱਲੇ ਨੂੰ ਕਈ ਫੱਟ ਲੱਗੇ ਤੇ ਬਿੱਲਾ ਨਹੀਂ ਘਬਰਾਇਆ, ਮਾਰ ਤਲਵਾਰ ਸਰਦਾਰ ਦੀ ਲਾਈ ਧੌਣ ਥੱਲੇ ਉਹ ਆਇਆ। ਪਤਾ ਲੱਗਾ ਸਰਦਾਰ ਦੀ ਮਰਿਆ ਫੌਜ ਵਿੱਚ ਤਿੱਤਰ ਹੋਈ, ਜ਼ਖਮਾਂ ਦੇ ਨਾਲ ਚੂਰ ਸੀ ਬਿੱਲਾ ਕੋਲ ਆਵੇ ਨਾ ਕੋਈ। ਬੇਸਮਾਨ ਨੂੰ ਹੱਸੇ ਬਿੱਲਾ ਪਿਆ ਜ਼ਮੀਨ ਤੇ ਸ਼ੇਰ, ਸਰਦਾਰ ਜਿਹੜਾ ਬੜਾ ਆਸਾਨ ਸੀ ਕੀਤਾ ਉਹਨੇ ਢੇਰ। ਮਰ ਜਾਵਾਂ ਤੇ ਦੁੱਖ ਨੀ ਕੋਈ ਬਿੱਲਾ ਸੁਣਾਵੇ, ਫਿਰ ਵੀ ਬਿੱਲਾ ਮਾਂ ਧਰਤੀ ਦੇ ਨਾਰੇ ਯਾਰੋ ਲਾਵੇ। ਖੂਨ ਜੀ ਇੰਨਾ ਵਗਿਆ ਉਹਦਾ ਧਰਤੀ ਲਾਲ ਜੀ ਹੋਈ, ਆਖੇ ਦੁਨੀਆ ਤੇਰੇ ਵਰਗਾ ਸ਼ੇਰ ਨਾ ਜੰਮਣਾ ਕੋਈ, ਆਖੇ ਦੁਨੀਆ ਤੇਰੇ ਵਰਗਾ ਸ਼ੇਰ ਨਾ ਜੰਮਣਾ ਕੋਈ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਬਿੱਲਾ ਜ਼ਖਮਾਂ ਦੀ ਤਾਬ ਨਾ ਲਾ ਕੇ ਸ਼ਹੀਦ ਹੋ ਗਿਆ। ਪਿੰਡ ਵਾਲਿਆਂ ਨੇ ਉਹਦਾ ਪਿੰਡ ਵਿੱਚ ਮਜ਼ਾਰ ਬਣਾ ਦਿੱਤਾ, ਜਿੱਥੇ ਹਰ ਸਾਲ ਉਸ ਗੱਭਰੂ ਦਾ ਮੇਲਾ ਲੱਗਦਾ ਏ। ਮਾਵਾਂ ਅੱਜ ਵੀ ਆਪਣੇ ਪੁੱਤਰਾਂ ਨੂੰ ਮੇਰਾ ਬਿੱਲਾ ਸ਼ੇਰ ਕਹਿ ਕੇ ਸੱਦਦੀਆਂ ਨੇ ਤੇ ਉਹਦੀ ਬਹਾਦਰੀ ਦੇ ਕਿੱਸੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਣਾਉਂਦੀਆਂ ਨੇ। ਮੇਰੇ ਸੱਜਣੋ, ਆਪਣੀ ਧਰਤੀ ਤੇ ਆਪਣੇ ਲੋਕਾਂ ਲਈ ਲੜ ਕੇ ਮਰਨ ਵਾਲਿਆਂ ਨੂੰ ਤਾਰੀਖ ਕਦੇ ਨਹੀਂ ਭੁੱਲਦੀ। ਕੋਈ ਨਦੀਆਂ ਦਾ ਪਾਣੀ ਏ, ਸੱਜਣਾ ਤੋਂ ਵਾਰ ਦਈਏ ਜਿੰਦ ਉਂਝ ਵੀ ਤੇ ਜਾਣੀ ਏ। ਪੰਜਾਬ ਦੀ ਮਿੱਟੀ ਹਮੇਸ਼ਾ ਸੂਰਮੇ ਜੰਮਦੀ ਰਹੀ ਏ ਤੇ ਜੰਮਦੀ ਰਹੇਗੀ, ਤੇ ਵੇਲਾ ਉਹਨਾਂ ਨੂੰ ਯਾਦ ਵੀ ਕਰਦਾ ਰਹੇਗਾ। ਮੇਰੇ ਸੱਜਣੋ, ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫੇਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਆਪਣਾ ਖਿਆਲ ਰੱਖਣਾ, ਸਾਡੇ ਚੈਨਲ ਨਾਲ ਜੁੜੇ ਰਹਿਣਾ ਤੇ ਆਪਣੇ ਸੋਹਣੇ ਸੋਹਣੇ ਕਮੈਂਟ ਕਰਨਾ। ਆਪਣੇ ਨਾਂ ਦੇ ਨਾਲ ਆਪਣੇ ਸ਼ਹਿਰ ਦਾ ਨਾਮ ਵੀ ਲਿਖਣਾ, ਤਾਂ ਜੇ ਅਗਲੀ ਦਾਸਤਾਨ ਵਿੱਚ ਤੁਹਾਡਾ ਨਾਂ ਸ਼ਾਮਲ ਕੀਤਾ ਜਾ ਸਕੇ। ਮੇਰੇ ਸੱਜਣੋ, ਇਹਦੇ ਨਾਲ ਹੀ ਅੱਲਾ ਹਾਫਿਜ਼, ਅੱਲਾ ਹਾਫਿਜ਼, ਅੱਲਾ ਹਾਫਿਜ਼।